ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਬਲਤੇਜ ਪੰਨੂ ਜੀ ਨੂੰ ਪੁੱਛਾਂਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਹਾਲਾਤ ਨੇ, ਕੀ ਗੱਲਾਂ ਬਾਤਾਂ ਹੋ ਰਹੀਆਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਗੁਰਦੀਪ ਸਿੰਘ ਬਿਰਦੀ, ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਫੋਨ ਨੰਬਰ ਹੈ ਜੀ। ਸਤਨਾਮ ਸਿੰਘ ਜੀ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪਾਵਲਰ, ਸੁੱਚਾ ਸਿੰਘ ਜੀ ਪ੍ਰੈਜ਼ਨੋ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਸੁਰਿੰਦਰ ਸਿੰਘ ਜੀ ਜੁਬਾ ਸਿਟੀ, ਜੱਸੀ ਗਿੱਲ ਪਲਮਿੰਗ ਵਾਲੇ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜਿੱਥੇ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ ਅਤੇ ਇਹਨਾਂ ਤੋਂ ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਵੀ ਕਰਾ ਸਕਦੇ ਹੋ। ਉਹਨਾਂ ਨੂੰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ 5596851260। ਇਹਨਾਂ ਨੂੰ ਕਾਲ ਕਰ ਸਕਦੇ ਹੋ। ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਗੱਲ ਕਰਦੇ ਹਾਂ ਕਿ ਇੱਕ ਵਿਵਾਦ ਅਜੇ ਸੁਲਝਿਆ ਤੇ ਦੂਜਾ ਵਿਵਾਦ ਸ਼ੁਰੂ ਹੋ ਗਿਆ। ਬਿਲਕੁਲ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਗੁਜਰਾਤ ਵਿਧਾਨ ਸਭਾ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਖਿਲਾਫ ਕੀਤੀਆਂ ਟਿੱਪਣੀਆਂ ਦੇ ਬਾਰੇ ਦੇ ਵਿੱਚ ਜਿਹੜਾ ਬਿਆਨ ਦਿੱਤਾ ਗਿਆ ਜੀ ਅਰੁਣ ਜੇਤਲੀ ਹੋਰਾਂ ਦੇ ਵੱਲੋਂ ਰਾਜ ਸਭਾ ਸਦਨ ਦੇ ਆਗੂ, ਉਹ ਬੜਾ ਅਜੀਬੋ-ਗਰੀਬ ਆ ਜੀ। ਮੈਂ ਇਹਦੇ ਉੱਤੇ ਟਵੀਟ ਪੜ੍ਹ ਰਿਹਾ ਸੀ ਜਿਹੜਾ ਕਾਂਗਰਸ ਦੇ ਵੱਲੋਂ ਕੀਤਾ ਗਿਆ, ਉਹਦੀ ਬਾਅਦ ਚ ਗੱਲ ਕਰਨਾ। ਪਰ ਜਿਹੜੀ ਗੱਲ ਆਖੀ ਗਈ ਸੀ ਪ੍ਰਧਾਨ ਮੰਤਰੀ ਹੋਰਾਂ ਨੇ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਪਾਕਿਸਤਾਨ ਦੇ ਨਾਲ ਮਿਲ ਕੇ ਡਾਕਟਰ ਮਨਮੋਹਨ ਸਿੰਘ ਹੋਰੀ ਤੇ ਹਮਿਦ ਅੰਸਾਰੀ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਨੇ ਮੁਲਕ ਦੇ, ਉਹਨਾਂ ਨੇ ਸਾਜ਼ਿਸ਼ ਕੀਤੀ ਹੈ ਗੁਜਰਾਤ ਦੇ ਵਿੱਚ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ। ਇਹਦੇ ਉੱਤੇ ਜਿਹੜਾ ਜੀ ਚੱਲ ਰਿਹਾ ਸੀਗਾ ਵਾਦ-ਵਿਵਾਦ ਔਰ ਸਦਨ ਚੱਲਣ ਨਹੀਂ ਸੀ ਦਿੱਤੀ ਜਾ ਰਹੀ। ਇਹਦੇ ਉੱਤੇ ਫਿਰ ਇੱਕ ਲਿਖਤੀ ਬਿਆਨ ਜਿਹੜਾ ਜੀ ਉਹ ਪੜ੍ਹਿਆ ਜਿਹੜੇ ਰਾਜ ਸਭਾ ਦੇ ਵਿੱਚ ਸਦਨ ਦੇ ਆਗੂ ਅਰੁਣ ਜੇਤਲੀ ਹੋਰਾਂ ਨੇ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਨਮੋਹਨ ਸਿੰਘ ਤੇ ਸਾਬਕਾ ਉਪ ਰਾਸ਼ਟਰਪਤੀ ਹਮਿਦ ਅੰਸਾਰੀ ਹੋਰਾਂ ਦੀ ਭਾਰਤ ਪ੍ਰਤੀ ਵਚਨਬੱਧਤਾ ਦੇ ਉੱਤੇ ਸਵਾਲ ਨਹੀਂ ਉਠਾਏ। ਉਹਨਾਂ ਨੇ ਕਿਹਾ ਉਹਨਾਂ ਦੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ ਜੋ ਲਾਇਆ ਗਿਆ। ਗੁਲਾਮ ਨਬੀ ਆਜ਼ਾਦ ਹੋਰਾਂ ਨੇ ਉਹਨਾਂ ਦਾ ਜਿਹੜਾ ਜੀ ਉਹ ਧੰਨਵਾਦ ਕਰਤਾ। ਇਹਦੇ ਉੱਤੇ ਕਾਂਗਰਸ ਦਾ ਹੁਣੇ ਜਿਹੜਾ ਜੀ ਉਹ ਟਵੀਟ ਆਇਆ, ਉਹ ਉਹਨਾਂ ਨੇ ਧੰਨਵਾਦ ਕੀਤਾ ਜੀ ਅਰੁਣ ਜੇਤਲੀ ਹੋਰਾਂ ਦਾ, ਕਿ ਲੋਕਾਂ ਨੂੰ ਇਹ ਦੱਸਿਆ ਕਿ ਜੋ ਪ੍ਰਧਾਨ ਮੰਤਰੀ ਕਹਿੰਦੇ ਨੇ ਉਹਨਾਂ ਦਾ ਉਹ ਮਤਲਬ ਨਹੀਂ ਹੁੰਦਾ। ਇਸ ਤਰੀਕੇ ਦੇ ਨਾਲ ਜਿਹੜਾ ਇਹਦੇ ਉੱਤੇ ਚੁਟਕੀ ਜਿਹੜੀ ਹੈ ਜੀ ਉਹ ਕਾਂਗਰਸ ਨੇ ਲਈ ਹੈ। ਇੱਕ ਵਿਵਾਦ ਖਤਮ ਹੋਇਆ, ਦੂਜਾ ਸ਼ੁਰੂ ਹੋਇਆ। ਇਹ ਜੀ ਕਿ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਅਨੰਤ ਕੁਮਾਰ ਹੇਗੜੇ, ਉਹਨੇ ਇੱਕ ਸਮਾਗਮ ਦੇ ਵਿੱਚ ਬਿਆਨ ਜਿਹੜਾ ਜੀ ਇਹ ਦੇ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿੱਚ ਆਈ ਸਰਕਾਰ, ਉਹ ਕਹਿੰਦੇ ਅਸੀਂ ਤਾਂ ਇੱਥੇ ਸੰਵਿਧਾਨ ਬਦਲਣ ਦੇ ਵਾਸਤੇ ਜਿਹੜਾ ਜੀ ਉਹ ਆਏ ਆ। ਉਹ ਕਹਿੰਦੇ ਅਸਲੀ ਸੰਤਾਨ ਉਹੀ ਆ ਜਿਹੜੀ ਜੀ ਜਿਹੜੇ ਇਸ ਸੰਵਿਧਾਨ ਨੂੰ ਬਦਲਣ ਦੀ ਜਿਹੜਾ ਜੀ ਉਹ ਗੱਲ ਕਰਦੇ ਆ। ਇਹਦੇ ਉੱਤੇ ਵੱਡਾ ਵਾਦ-ਵਿਵਾਦ ਜਿਹੜਾ ਜੀ ਉਹ ਖੜਾ ਹੋ ਗਿਆ। ਕਾਂਗਰਸ ਨੇ ਹੁਣ ਜਿਹੜਾ ਜੀ ਮਾਮਲਾ ਜਿਹੜਾ ਇਹ ਚੁੱਕ ਲਿਆ। ਮਲਕਰਜਨ ਖੜਗੇ ਨੇ, ਉਹਨਾਂ ਨੇ ਇਹ ਕਿਹਾ ਕਿ ਜਿਹੜੇ ਮੰਤਰੀ ਨੇ ਧਰਮ ਨਿਰਪੱਖ ਲੋਕਾਂ ਦੀ ਤੁਲਨਾ ਅਣਪਛਾਤੇ ਮਾਪਿਆਂ ਦੇ ਬੱਚਿਆਂ ਨਾਲ ਕੀਤੀ ਆ ਔਰ ਸੰਵਿਧਾਨ ਦੇ ਵਿੱਚ ਬਦਲਾਅ ਦੀ ਗੱਲ ਆ ਕੇ ਉਹਨੇ ਅੰਬੇਦਕਰ ਹੋਰਾਂ ਦਾ ਜਿਹੜਾ ਜੀ ਉਹ ਅਪਮਾਨ ਕੀਤਾ। ਕਾਂਗਰਸੀ ਆਗੂ ਨੇ ਇਹ ਵੀ ਇੱਥੋਂ ਤੱਕ ਕਿਹਾ ਜੀ ਕਿ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਜਿਹੜੇ ਧਰਮ ਨਿਰਪੱਖ ਵਿਚਾਰਾਂ ਦੀ ਹਮਾਇਤ ਕਰਦੇ ਹਾਂ ਉਹ ਆਪਣੇ ਮਾਪਿਆਂ ਦੀ ਸੰਤਾਨ ਨਹੀਂ। ਕਾਂਗਰਸੀ ਜਿਹੜੇ ਮੈਂਬਰ ਸੀਗੇ ਜੀ, ਉਹਨਾਂ ਨੇ ਇਸ ਮੰਤਰੀ ਦੀ ਬਰਖਾਸਤੀ ਦਾ ਮਾਮਲਾ ਜਿਹੜਾ ਜੀ ਉਹ ਉਠਾਇਆ। ਖੜਗੇ ਦੀਆਂ ਟਿੱਪਣੀਆਂ ਨੂੰ ਨਕਾਰਦਿਆਂ ਹੋਇਆ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਦਾਅਵਾ ਜਿਹੜਾ ਜੀ ਇਹ ਕੀਤਾ ਕਿ ਹੇਗੜੇ ਦਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਇਹ ਵੀ ਗੱਲ ਆਖੀ ਕਿ ਸੰਵਿਧਾਨ ਜਿਹੜਾ ਉਹ ਰਾਸ਼ਟਰੀ ਗ੍ਰੰਥ ਹੈ। ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਉਸ ਹੇਗੜੇ ਦੇ ਬਿਆਨ ਦੇ ਨਾਲ ਸੰਬੰਧ ਨਹੀਂ, ਇਹ ਉਹਦਾ ਪਰਸਨਲ ਬਿਆਨ ਜਿਹੜਾ ਜੀ ਹੋ ਸਕਦਾ। ਇਹਨੂੰ ਲੈ ਕੇ ਹੁਣ ਜਿਹੜੀ ਹੈ ਜੀ ਉਹ ਨਵੀਂ ਖੜੋਤ ਸਦਨ ਦੇ ਵਿੱਚ ਹੋ ਗਈ ਆ। ਵੇਖਣਾ ਇਹ ਹੋਊਗਾ ਕਿ ਜਿਹੜੀ ਕਾਂਗਰਸ ਆ ਉਹ ਪਹਿਲਾਂ ਵਾਲੇ ਬਿਆਨ ਵਾਂਗੂ ਕੁਝ ਜਿਹੜਾ ਜੀ ਫਲੈਕਸੀਬਲ ਹੁੰਦੀ ਆ, ਸਦਨ ਚੱਲਣ ਦਿੰਦੀ ਆ ਜਾਂ ਨਹੀਂ। ਬਿਲਕੁਲ ਜੀ, ਪਰ ਇਹਨਾਂ ਦੇ ਮੂੰਹ ਬੜੇ ਜਿਹੜੇ ਆ ਪਾਟੇ ਹੋਏ ਆ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਆ, ਤੇ ਇਹ ਦੇਖ ਲਓ ਵੀ ਕੁਛ ਨਾ ਕੁਛ ਬੋਲ ਜਾਂਦੇ ਤਾਂ ਉਹਨੂੰ ਦੱਸਦੇ ਕੁਛ ਹੋ ਰਿਹਾ। ਅੱਗੇ ਚੀਫ ਖਾਲਸਾ ਦੀਵਾਨ ਦੀ ਗੱਲ ਕਰੀਏ, ਉਸ ਪ੍ਰਧਾਨ ਦਾ ਰੌਲਾ ਗੌਲਾ ਜਾਰੀ। ਬਿਲਕੁਲ ਜੀ, ਐਕਚੁਅਲੀ ਇਹ ਵਿਵਾਦ ਇੱਕ ਬਹੁਤ ਵੱਡਾ ਵਿਵਾਦ ਜਿਹੜਾ ਜਾਂਦਾ ਜਾਂਦਾ ਸਾਲ ਹੈ ਜੀ ਉਹ ਛੱਡ ਕੇ ਜਾ ਰਿਹਾ। ਇੱਕ ਵਕਾਰੀ ਸੰਸਥਾ ਜਿਹਦਾ ਇੱਕ ਬਹੁਤ ਵੱਡਾ ਉੱਚਾ ਕੱਦ ਹੈ, ਉਸ ਸੰਸਥਾ ਦਾ ਚੀਫ ਖਾਲਸਾ ਦੀਵਾਨ ਦਾ
ਪਰ ਇਹਨਾਂ ਕੁਛ ਲੋਕਾਂ ਨੇ ਜਿਹੜਾ ਦੀ ਵਜ੍ਹਾ ਕਰਕੇ ਇਸ ਵੇਲੇ ਇਹ ਪੂਰੀ ਸੰਸਥਾ ਦੇ ਉੱਤੇ ਜਿਹੜਾ ਜੀ ਉਹ ਕਿੰਤੂ ਪ੍ਰੰਤੂ ਹੋਣ ਲੱਗਿਆ। ਖਾਸ ਤੌਰ ਦੇ ਉੱਤੇ ਚਰਨਜੀਤ ਸਿੰਘ ਚੱਡੇ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਨੂੰ ਲੈ ਕੇ। ਐਕਚੁਅਲੀ ਜੀ ਇਹ ਵੀਡੀਓ ਤੱਕ ਗੱਲਾਂ ਸੀਮਿਤ ਨਹੀਂ ਰਹੀਆਂ। ਉਸ ਤੋਂ ਬਾਅਦ ਜਿਹੜੀਆਂ ਕੁਛ ਫੋਟੋਆਂ ਵਾਇਰਲ ਹੋਈਆਂ ਕੱਲ, ਜਿਹਦੇ ਵਿੱਚ ਇਹ ਜਿਹੜੀ ਔਰਤ ਵੀਡੀਓ ਦੇ ਵਿੱਚ ਹੈ ਜੀ ਉਹ ਚੱਡੇ ਨੂੰ ਰੱਖੜੀ ਬੰਨ ਰਹੀ ਆ ਉਹਦੇ ਦਫ਼ਤਰ ਦੇ ਵਿੱਚ ਜਿਹੜਾ ਜੀ। ਇਹ ਫੋਟੋਆਂ ਵੀ ਵਾਇਰਲ ਜਿਹੜੀਆਂ ਹੋਈਆਂ, ਇਹਦੇ ਨਾਲ ਰਿਸ਼ਤਿਆਂ ਦੇ ਉੱਤੇ ਵੀ ਕਿਤੂ ਪ੍ਰੰਤੂ ਜਿਹੜਾ ਜੀ ਉਹ ਹੋਣ ਲੱਗਿਆ। ਇਹ ਗੱਲਾਂ ਵੀ ਜਿਹੜੀਆਂ ਦੀ ਹੋ ਰਹੀਆਂ ਨੇ ਕਿ ਪਹਿਲਾਂ ਮੂੰਹ ਬੋਲੀ ਚਰਚਾ ਚੱਲਦਾ ਸੀ ਹਨੀਪ੍ਰੀਤ ਵਾਲਾ ਮਾਮਲਾ, ਹੁਣ ਇਹ ਮੂੰਹ ਬੋਲੀ ਭੈਣ ਵਾਲਾ ਜਿਹੜਾ ਜੀ ਉਹ ਮਾਮਲਾ ਚੱਲ ਗਿਆ। ਵੀ ਇਹ ਜਿਹੜੇ ਲੋਕ ਨੇ ਕਿਸ ਲੈਵਲ ਤੱਕ ਜਾਣਗੇ ਇਹ ਕੁਛ ਨਹੀਂ ਜਿਹੜਾ ਜੀ ਉਹ ਪਤਾ ਲੱਗ ਰਿਹਾ। ਚੱਡਾ ਆਪਣੀ ਗੱਲ ਦੇ ਉੱਤੇ ਅੜਿਆ, ਉਹ ਕਹਿੰਦਾ ਜੀ ਉਹ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦੇਊਗਾ, ਜਦੋਂ ਕਿ ਜਿਹੜੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਨੇ ਉਹਨਾਂ ਨੇ ਪ੍ਰਧਾਨ ਦੀ ਗੈਰ ਹਾਜ਼ਰੀ ਦੇ ਵਿੱਚ ਸੰਵਿਧਾਨ ਦੇ ਮੁਤਾਬਕ ਧਨਰਾਜ ਸਿੰਘ ਜਿਹੜਾ ਜੀ ਉਹਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਜਿਹੜਾ ਜੀ ਉਹ ਕਰ ਦਿੱਤਾ। ਮੈਂਬਰਾਂ ਨੇ ਇੱਕ ਚਿੱਠੀ ਜਿਹੜੀ ਸੀ ਉਹ ਜਾਰੀ ਕਰਕੇ ਪ੍ਰਧਾਨ ਨੂੰ 5 ਦਿਨਾਂ ਦੇ ਅੰਦਰ ਅਹੁਦੇ ਤੋਂ ਲਾਂਭੇ ਕਰਨ ਦੀ ਚੇਤਾਵਨੀ ਜਿਹੜੀ ਹੈ ਜੀ ਉਹ ਦੇ ਦਿੱਤੀ ਆ। ਔਰ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਧਨਰਾਜ ਸਿੰਘ ਜਿਹੜਾ ਜੀ ਉਹਨੂੰ ਅਹੁਦੇ ਦਾ ਕਾਰਜਕਾਲ ਜਿਹੜਾ ਜੀ ਉਹ ਸੰਭਾਲਣ ਪਿੱਛੋਂ ਇਤਰਾਜ਼ਯੋਗ ਵੀਡੀਓ ਦੀ ਨਿਖੇਧੀ ਕੀਤੀ ਆ। ਜਿਹੜੇ ਪਹਿਲਾਂ ਲੋਕ ਬੋਲਦੇ ਨਹੀਂ ਸੀ ਹੁਣ ਬੋਲਣ ਲੱਗੇ ਆ। ਇਹ ਕਹਿ ਰਹੇ ਆ ਕਿ ਚੀਫ ਖਾਲਸਾ ਦੀਵਾਨ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਕੁਝ ਜਿਹੜਾ ਜੀ ਉਹ ਚੱਲ ਰਿਹਾ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੱਡਾ ਜਿਹੜਾ ਬਾਦਲ ਪਰਿਵਾਰ ਦਾ ਨਜ਼ਦੀਕੀ ਆ, ਮਜੀਠੀਆ ਪਰਿਵਾਰ ਦਾ ਨਜ਼ਦੀਕੀ ਆ, ਹੁਣ ਮੈਂਬਰ ਇਹ ਕਹਿ ਰਹੇ ਆ ਕਿ ਉਹਨੇ ਮੈਂਬਰ ਖਰੀਦੇ ਹੋਏ ਆ, ਖਰੀਦ ਕੇ ਉਹਨੇ ਇੱਕ ਕਿਸਮ ਦੇ ਨਾਲ ਚੀਫ ਖਾਲਸਾ ਦੀਵਾਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਸਾਲਾਂ ਤੋਂ। ਔਰ ਇਹ ਜਿਹੜਾ ਉੱਥੇ ਸ਼ੋਸ਼ਣ ਹੈ ਜੀ ਇਹ ਕੋਈ ਨਵਾਂ ਨਹੀਂ ਹੈ। ਇਹ ਕਿਹਾ ਜਾ ਰਿਹਾ ਇਹ ਤਾਂ ਦੇਰ ਤੋਂ ਉੱਥੇ ਹੋ ਰਿਹਾ। ਪਰ ਸਵਾਲ ਜਿਹੜਾ ਜੀ ਪਹਿਲਾਂ ਤਾਂ ਇਹ ਖੜਾ ਹੋ ਗਿਆ ਕਿ ਜਿਹੜੀਆਂ ਬਾਕੀ ਸੰਸਥਾਵਾਂ ਨੇ ਉਹਨਾਂ ਦੇ ਅਹੁਦੇਦਾਰ ਤੇ ਸੰਸਥਾਵਾਂ ਚੁੱਪ ਕਿਉਂ ਕਰ ਗਈਆਂ ਇਸ ਮਸਲੇ ਦੇ ਉੱਤੇ, ਉਹ ਕੁਝ ਬੋਲ ਨਹੀਂ ਰਹੀਆਂ। ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਅਜੇ ਤੱਕ ਨਹੀਂ ਆਇਆ। ਹਾਲਾਂਕਿ ਪਤਾ ਲੱਗ ਰਿਹਾ ਕਿ ਅਕਾਲ ਤਖਤ ਤੱਕ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜਿਹੜੀ ਹੈ ਜੀ ਉਹ ਚਲੇਗੀ। ਇਸ ਮਾਮਲੇ ਦੇ ਵਿੱਚ ਇਸ ਪੱਖੋਂ ਵੀ ਇੱਕ ਨਵਾਂ ਮੋੜ ਹੋਰ ਆਇਆ ਕਿ ਔਰਤ ਨੇ ਡਾਇਰੈਕਟਰ ਜਨਰਲ ਆਫ ਪੁਲਿਸ ਜਿਹੜੇ ਨੇ ਉਹਨਾਂ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਆ। ਇਹ ਕਿਹਾ ਕਿ ਉਹਦਾ ਸ਼ੋਸ਼ਣ ਹੁੰਦਾ ਰਿਹਾ, ਹੁਣ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਹਦੇ ਕਰਕੇ ਜਿਹੜਾ ਚਰਨਜੀਤ ਚੱਡੇ ਦੇ ਉੱਤੇ ਮਾਮਲਾ ਦਰਜ ਹੋਣ ਦੀ ਸੰਭਾਵਨਾ ਪੂਰੀ ਜਿਹੜੀ ਹੈ ਜੀ ਉਹ ਬਣ ਗਈ ਆ। ਤੇ ਨਾਲ ਲੱਗਵੀਂ ਗੱਲ ਇਹ ਵੀ ਦੱਸਣਾ ਕਿ ਧਨਰਾਜ ਸਿੰਘ ਜਿਹੜਾ ਬਣਾਇਆ ਧਨਰਾਜ ਸਿੰਘ, ਉਹਦੇ ਉੱਤੇ ਵੀ ਜਿਹੜਾ ਜੀ ਕਿਤੂ ਪ੍ਰੰਤੂ ਉੱਠਣੇ ਸ਼ੁਰੂ ਹੋ ਗਿਆ ਕਿ ਉਹਨੇ 2 ਔਰਤਾਂ ਰੱਖੀਆਂ ਨੇ। ਇੱਕ ਨਾਲ ਤਾਂ ਉਹਨੇ ਵਿਆਹ ਕਰਾਇਆ, ਇੱਕ ਬਿਨਾਂ ਵਿਆਹ ਤੋਂ ਰੱਖੀ ਹੋਈ ਆ, ਬੱਚੇ ਦੋਨਾਂ ਤੋਂ ਜੰਮੇ ਨੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਾਕਾ SSP ਤੇ ਮਾਮਲਾ ਦਰਜ ਹੱਦੋਂ ਵੱਧ ਜਾਇਦਾਦ ਬਣਾ ਲਈ ਜੀ। ਸੁਰਜੀਤ ਸਿੰਘ ਗਰੇਵਾਲ ਹੈ ਜੀ, ਰਿਟਾਇਰ SSP ਹੈ ਔਰ ਕੁਝ ਸਮਾਂ ਪਹਿਲਾਂ ਉਹ ਰਿਟਾਇਰ ਹੋਇਆ। ਵਿਜੀਲੈਂਸ ਬਿਊਰੋ ਪਟਿਆਲਾ ਨੇ ਰਿਟਾਇਰਡ SSP ਸੁਰਜੀਤ ਸਿੰਘ ਗਰੇਵਾਲ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਜਿਹੜਾ ਜੀ ਉਹ ਮਾਮਲਾ ਦਰਜ ਕੀਤਾ। 2002 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ ਸੀ ਤਾਂ ਉਦੋਂ CPSE ਦੇ ਚੇਅਰਮੈਨ ਰਵੀ ਸਰੂ ਦੇ ਖਿਲਾਫ ਵੀ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਜਿਹੜਾ ਉਹ ਦਰਜ ਕੀਤਾ ਸੀਗਾ। ਹੁਣ ਜਿਹੜਾ ਜੀ ਇਹ ਮਾਮਲਾ ਜਿਹੜਾ ਦਰਜ ਹੋਇਆ ਸੁਰਜੀਤ ਸਿੰਘ ਗਰੇਵਾਲ ਦੇ ਖਿਲਾਫ ਦਰਜ ਹੋਇਆ। ਮੋਗੇ ਤੋਂ SSP ਵਜੋਂ ਰਿਟਾਇਰ ਹੋਏ ਸੁਰਜੀਤ ਸਿੰਘ ਗਰੇਵਾਲ ਵਿਜੀਲੈਂਸ ਬਿਊਰੋ ਪਟਿਆਲਾ ਦੇ SSP ਜਿਹੜੇ ਕਹਿੰਦੇ ਆ ਕਿ ਉਹਨਾਂ ਨੂੰ ਗੁਪਤ ਸ਼ਿਕਾਇਤ ਦੇ ਆਧਾਰ ਦੇ ਉੱਤੇ ਉਹਨਾਂ ਨੇ ਇੱਕ ਜਾਂਚ ਕੀਤੀ। ਇਹ ਪਤਾ ਲੱਗਿਆ ਕਿ ਸੁਰਜੀਤ ਸਿੰਘ ਗਰੇਵਾਲ ਦੀ 15 ਸਾਲਾਂ ਦੀ ਨੌਕਰੀ ਦੇ ਵਿੱਚ ਉਹਦੀ ਆਮਦਨ ਕਰੀਬ 2 ਕਰੋੜ 13 ਲੱਖ ਰੁਪਏ ਬਣਦੀ ਆ, ਪਰ ਉਹਨੇ 12 ਕਰੋੜ 19 ਲੱਖ 70 ਹਜ਼ਾਰ ਰੁਪਏ ਖਰਚ ਕੀਤੇ, ਜਿਹੜੇ ਕਿ ਉਹਦੀ ਆਮਦਨ ਤੋਂ 10 ਕਰੋੜ ਰੁਪਏ ਵੱਧ ਹੈ। ਉਹਨੇ ਕਿਲ੍ਹਾ ਰਾਏਪੁਰ, ਸਮਰਾਲਾ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕੋਟਲਾ ਬਜਲਾ ਦੇ ਵਿੱਚ ਜਾਇਦਾਦ ਬਣਾਈ, ਜਿਹਦੇ ਚੋਂ ਤਕਰੀਬਨ 12 ਕਿੱਲੇ ਉਹਨੇ ਆਪਣੇ ਮੁੰਡੇ ਜਸਜੀਤ ਸਿੰਘ ਦੇ ਨਾਂ ਦੇ ਉੱਤੇ ਤਬਦੀਲ ਜਿਹੜਾ ਜੀ ਉਹ ਕਰਾਤੀ। ਸੁਰਜੀਤ ਸਿੰਘ ਗਰੇਵਾਲ ਦੇ ਖਿਲਾਫ ਕਤਲ ਦਾ ਕੇਸ ਵੀ ਦਰਜ ਹੋਇਆ ਸੀ, ਜਿਹਦੇ ਵਿੱਚ ਉਹ ਬਰੀ ਜਿਹੜਾ ਜੀ ਉਹ ਹੋ ਗਿਆ ਸੀਗਾ। ਸਵਾਲ ਇਹ ਹੈ ਕਿ ਇੱਕ ਸੁਰਜੀਤ ਸਿੰਘ ਗਰੇਵਾਲ ਦੇ ਖਿਲਾਫ ਤਾਂ ਇਹ ਮਾਮਲਾ ਜਿਹੜਾ ਜੀ ਦਰਜ ਹੋ ਗਿਆ ਕਿ ਉਹਨੇ 10 ਕਰੋੜ ਆਮਦਨ ਤੋਂ ਵੱਧ ਜਿਹੜੇ ਆ ਜੀ ਉਹ ਬਣਾਏ ਆ, ਪਰ ਇੱਥੇ ਤਾਂ ਕਿਸੇ ਤੁਸੀਂ ਇੰਸਪੈਕਟਰ ਨੂੰ ਚੁੱਕ ਲਓ, ਉਹਨੇ ਕਈ ਕਰੋੜਾਂ ਰੁਪਏ ਦੀ ਜਾਇਦਾਦ ਜਿਹੜੀ ਹੈ ਜੀ ਉਹ ਬਣਾਈ ਹੋਈ ਆ। ਔਰ ਬੇਨਾਮੀਆਂ ਜਾਇਦਾਦਾਂ ਇੰਨੀਆਂ ਜਿਹੜੀਆਂ ਜੀ ਉਹ ਬਣਾਈਆਂ ਹੋਈਆਂ ਨੇ ਕਿ ਉਹਨਾਂ ਦਾ ਹਿਸਾਬ ਕਿਤਾਬ ਵੀ ਨਹੀਂ ਲੱਗ ਰਿਹਾ ਕਿ ਕਿੱਥੋਂ ਸ਼ੁਰੂ ਕੀਤਾ ਜਾਵੇ, ਕਿੱਥੇ ਖਤਮ ਜਿਹੜਾ ਜੀ ਉਹ ਕੀਤਾ ਜਾਵੇ। ਇਹਦੇ ਪਿੱਛੇ ਕਾਰਨ ਕੀ ਰਿਹਾ ਕਿ ਸੁਰਜੀਤ ਸਿੰਘ ਗਰੇਵਾਲ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਕਿਉਂ ਹੋਇਆ, ਬਾਕੀ ਨਹੀਂ ਦਿੱਤੇ। ਇਹਦਾ ਹੋ ਸਕਦਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਗਰੇਵਾਲ ਹੀ ਖੁਲਾਸਾ ਕਰਨ। ਬਿਲਕੁਲ ਜੀ ਬਿਲਕੁਲ। ਅੱਗੇ ਆਪਾਂ ਗੱਲ ਕਰਦੇ ਹਾਂ
ਕੁਲਭੂਸ਼ਣ ਜਾਧਵ ਦੀ, ਉਸ ਮਾਮਲੇ ਦੇ ਕਰਕੇ ਭਾਰਤ ਤੇ ਪਾਕਿਸਤਾਨ ਆਮੋ ਸਾਹਮਣੇ। ਜੀ ਜਦੋਂ ਪਿਛਲੇ ਦਿਨੀ ਇਹਦੀ ਮੁਲਾਕਾਤ ਜਿਹੜੀ ਹੈ ਜੀ ਕ੍ਰਿਸਮਸ ਵਾਲੇ ਦਿਨ ਕਰਵਾਈ ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਦੀ ਉਹਦੀ ਪਤਨੀ ਦੇ ਨਾਲ ਤੇ ਉਹਦੀ ਮਾਂ ਦੇ ਨਾਲ, ਉਸ ਤੋਂ ਬਾਅਦ ਇਹ ਦੋਨੋਂ ਜਾਣੀਆਂ ਜਿਹੜੀਆਂ ਜੀ ਇੱਥੇ ਭਾਰਤ ਦੇ ਵਿੱਚ ਆਈਆਂ। ਭਾਰਤ ਦੇ ਵਿੱਚ ਉਹਨਾਂ ਨੇ ਜਿਹੜੇ ਮੰਤਰੀ ਨੇ, ਵਿਦੇਸ਼ ਮੰਤਰੀ, ਉਹਨਾਂ ਦੇ ਨਾਲ ਵੀ ਮੁਲਾਕਾਤ ਜਿਹੜੀ ਉਹ ਕੀਤੀ। ਪਹਿਲਾਂ ਤਾਂ ਇਸ ਗੱਲ ਨੂੰ ਲੈ ਕੇ ਜਿਹੜਾ ਜੀ ਉਹ ਚਰਚਾ ਚੱਲਦਾ ਰਿਹਾ ਕਿ ਇਹ ਜਿਹੜੀ ਮੁਲਾਕਾਤ ਕਰਵਾਈ ਗਈ ਆ ਇਹਦੇ ਵਿਚਾਲੇ ਸ਼ੀਸ਼ਾ ਲਾਇਆ ਗਿਆ ਸੀਗਾ, ਉਹਨਾਂ ਨੂੰ ਆਮੋ ਸਾਹਮਣੇ ਨਹੀਂ ਮਿਲਵਾਇਆ ਗਿਆ। ਇਹਦੇ ਉੱਤੇ ਕਿੰਤੂ ਕੰਤੂ ਜਿਹੜਾ ਜੀ ਉਹ ਹੁੰਦਾ ਰਿਹਾ। ਫਿਰ ਇਹ ਵੀ ਜਿਹੜਾ ਜੀ ਮਾਮਲਾ ਚੱਲਦਾ ਰਿਹਾ ਕਿ ਜਦੋਂ ਇਹ ਨੂੰਹ ਸੱਸ ਜਿਹੜੀਆਂ ਸੀਗੀਆਂ ਉਹਨੂੰ ਮਿਲ ਕੇ ਬਾਹਰ ਆਈਆਂ ਨੇ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਜਾਣਬੁੱਝ ਕੇ ਜਿਹੜਾ ਜੀ ਉਹ ਕੁਝ ਸਮਾਂ ਇਹਨਾਂ ਨੂੰ ਖੜਾਈ ਰੱਖਿਆ ਔਰ ਉੱਥੇ ਜਿਹੜੇ ਪਾਕਿਸਤਾਨ ਦੇ ਮੀਡੀਆ ਵਾਲੇ ਸਨ ਜੀ ਉਹ ਦੂਰੋਂ ਉੱਚੀ ਉੱਚੀ ਰੌਲਾ ਜਿਹੜਾ ਜੀ ਪਾ ਕੇ ਇਹਨਾਂ ਨੂੰ ਪੁੱਛਦੇ ਰਹੇ ਕਿ ਕਾਤਲ ਪੁੱਤ ਨੂੰ ਮਿਲ ਕੇ ਕਿਹੋ ਜਿਹਾ ਲੱਗ ਰਿਹਾ। ਇਹ ਕਿਹਾ ਗਿਆ ਜੀ ਕਿ ਉਹਨਾਂ ਦੀ ਇਨਸਲਟ ਕੀਤੀ ਗਈ ਆ। ਹੁਣ ਮਾਮਲਾ ਜਿਹੜਾ ਜੀ ਇੱਕ ਟੂਲ ਇਹ ਫੇਰ ਫੜਦਾ ਜਾ ਰਿਹਾ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਕੁਲਭੂਸ਼ਣ ਜਾਧਵ ਦੀ ਪਤਨੀ ਦੀ ਜੁੱਤੀ ਜਿਹੜੀ ਉਹਨਾਂ ਨੇ ਰੱਖ ਲਈ ਸੀਗੀ ਜੀ, ਇਹਨੂੰ ਫੋਰੈਂਸਿਕ ਜਾਂਚ ਦੇ ਵਾਸਤੇ ਭੇਜਿਆ ਔਰ ਇਹ ਕਿਹਾ ਕਿ ਇਹਦੇ ਵਿੱਚ ਕੋਈ ਸ਼ੱਕੀ ਵਸਤੂ ਹੈ ਜਿਹੜੀ ਧਾਤ ਦੀ ਬਣੀ ਹੋਈ ਆ, ਉਹਦਾ ਪਤਾ ਲਾਉਣ ਦੇ ਵਾਸਤੇ ਜਿਹੜਾ ਜੀ ਇਹ ਉਹਨਾਂ ਨੇ ਜੁੱਤੀ ਜਿਹੜੀ ਆ ਉਹ ਫੋਰੈਂਸਿਕ ਜਾਂਚ ਦੇ ਵਾਸਤੇ ਭੇਜੀ ਆ। ਪਾਕਿਸਤਾਨ ਟੁਡੇ ਨੇ ਵਿਦੇਸ਼ ਦਫ਼ਤਰ ਦੇ ਹਵਾਲੇ ਦੇ ਨਾਲ ਇਹ ਕਿਹਾ ਜੀ ਕਿ ਜਾਧਵ ਦੀ ਪਤਨੀ ਦੀ ਜੁੱਤੀ ਦੇ ਵਿੱਚ ਧਾਤ ਦੀ ਵਸਤੂ, ਕੈਮਰਾ ਜਾਂ ਰਿਕਾਰਡਿੰਗ ਦੀ ਚਿੱਪ ਜਿਹੜੀ ਆ ਜੀ ਉਹ ਹੋ ਸਕਦੀ ਆ। ਕੁਝ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਵਿਦੇਸ਼ ਦਫ਼ਤਰ ਨੇ ਜਾਧਵ ਦੀ ਪਤਨੀ ਦੀ ਜੁੱਤੀ ਦੇ ਵਿੱਚ ਧਾਤ ਦੀ ਵਸਤੂ ਹੋਣ ਬਾਰੇ ਪਤਾ ਲੱਗਣ ਦੀ ਪੁਸ਼ਟੀ ਜਿਹੜੀ ਹੈ ਜੀ ਕੀਤੀ ਆ। ਇਹ ਕਿਹਾ ਜਾ ਰਿਹਾ ਜੀ ਕਿ ਉਹ ਕੀ ਆ ਇਹਦਾ ਫੋਰੈਂਸਿਕ ਜਾਂਚ ਤੋਂ ਬਾਅਦ ਪਤਾ ਜਿਹੜਾ ਜੀ ਉਹ ਲੱਗੂਗਾ। ਔਰ ਜਿਹੜਾ ਇਹ ਵੀ ਕਿਹਾ ਗਿਆ ਜੀ ਕਿ ਉਹਨਾਂ ਨੇ ਜਿਹੜੀਆਂ ਇਹਦੀਆਂ ਵਸਤਾਂ ਰੱਖ ਲਈਆਂ ਸੀਗੀਆਂ ਜਿਹਦੇ ਵਿੱਚ ਗਹਿਣੇ, ਉਹਦਾ ਮੰਗਲ ਸੂਤਰ ਵਗੈਰਾ ਸੀ, ਉਹ ਤਾਂ ਮੋੜਤੀਆਂ। ਜੁੱਤੀ ਜਿਹੜੀ ਸੀ ਉਹ ਨਹੀਂ ਸੀ ਮੋੜੀ, ਉਹਨੂੰ ਪਾਉਣ ਦੇ ਵਾਸਤੇ ਹੋਰ ਜੁੱਤੀ ਜਿਹੜੀ ਹੈ ਜੀ ਉਹ ਦੇ ਦਿੱਤੀ ਗਈ ਸੀ। ਇਹ ਕਿਹਾ ਗਿਆ ਜੀ ਕਿ ਪਹਿਲਾਂ ਏਦਾਂ ਦੀ ਕੋਈ ਪੁਸ਼ਟੀ ਨਹੀਂ ਸੀ ਹੋਈ, ਬਾਅਦ ਦੇ ਵਿੱਚ ਇਹ ਕਿਹਾ ਕਿ ਉਹਦੇ ਵਿੱਚ ਧਾਤ ਦੀ ਕੋਈ ਚੀਜ਼ ਸੀਗੀ। ਇਹ ਕਿਹਾ ਜਾ ਰਿਹਾ ਹੁਣ ਕਿ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੋਰੀ ਜਿਹੜੇ ਨੇ ਉਹ ਕੁਲਭੂਸ਼ਣ ਜਾਧਵ ਵਾਲੇ ਮਾਮਲੇ ਦੇ ਉੱਤੇ ਅੱਜ ਲੋਕ ਸਭਾ ਦੇ ਵਿੱਚ ਬਿਆਨ ਦੇ ਸਕਦੇ ਆ ਔਰ ਇਹਦੀ ਡਿਟੇਲ ਜਿਹੜੀ ਆ ਉਹ ਦੱਸ ਸਕਦੇ ਆ। ਠਾਠ ਜਿਹੜੀ ਹੈ ਜੀ ਉਹ ਦੋਨਾਂ ਮੁਲਕਾਂ ਦੇ ਵਿੱਚ ਹੋਈ ਜਾ ਰਹੀ ਆ ਸਰਹੱਦ ਦੇ ਉੱਤੇ। ਉਧਰ ਵੀ ਜਿਹੜੇ ਮਰ ਰਹੇ ਨੇ, ਇਸ ਪਾਸੇ ਵੱਲ ਵੀ ਜਿਹੜੇ ਆ ਜੀ ਉਹ ਮਰੇ ਨੇ। ਠਾਠ ਦੇ ਵਿਚਾਲੇ ਇੱਕ ਵਾਰੀ ਫੇਰ ਕੁਲਭੂਸ਼ਣ ਜਾਧਵ ਵਾਲੇ ਮਾਮਲੇ ਦੇ ਉੱਤੇ ਦੋਵੇਂ ਜਿਹੜੀਆਂ ਸਰਕਾਰਾਂ ਨੇ ਉਹ ਆਮੋ ਸਾਹਮਣੇ ਹੋ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਉਹਦੇ ਵਿੱਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੀ ਆ, ਪਰ ਉਹਨਾਂ ਨੂੰ ਇਹ ਹਾਰ ਹਜ਼ਮ ਨਹੀਂ ਹੋ ਰਹੀ। ਦੇਖੋ ਜੀ, ਇਹ ਨਮੋਸ਼ੀ ਭਰੀ ਹਾਰ ਜਿਹੜੀ ਹੈ ਜੀ ਉਹ ਅਜੇ ਵੀ ਹਜ਼ਮ ਨਹੀਂ ਹੋ ਰਹੀ ਔਰ ਇਹ ਕਿਹਾ ਜਾ ਰਿਹਾ ਜੀ ਕਿ ਪਾਰਟੀ ਨੇ ਹੁਣ ਨਗਰ ਨਿਗਮ ਚੋਣਾਂ ਦੇ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਕੇਸਾਂ ਦੀ ਪੜਤਾਲ ਦੇ ਵਾਸਤੇ 5 ਮੈਂਬਰੀ ਕਮੇਟੀ ਬਣਾ ਕੇ ਰਿਪੋਰਟ ਤਿਆਰ ਕਰਨ ਦੇ ਵਾਸਤੇ ਕਿਹਾ ਗਿਆ। ਨਗਰ ਨਿਗਮ ਚੋਣਾਂ ਦੇ ਵਿੱਚ ਪਾਰਟੀ ਨੂੰ ਇੱਕੋ ਸੀਟ ਤੋਂ ਜਿੱਤ ਜਿਹੜੀ ਹੈ ਜੀ ਉਹ ਮਿਲੀ ਆ ਔਰ ਇਹਨਾਂ ਚੋਣਾਂ ਦੇ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਗੁਰਦਾਸਪੁਰ ਲੋਕ ਸਭਾ ਜਿਹੜੀ ਉੱਥੇ ਜ਼ਿਮਨੀ ਚੋਣ ਹੋਈ ਸੀ ਉਹਦੇ ਵਾਂਗੂ ਬਹੁਤ ਘੱਟ ਵੋਟਾਂ ਮਿਲੀਆਂ ਨੇ। ਜਲੰਧਰ ਨਿਗਮ ਚੋਣਾਂ ਦੇ ਵਿੱਚ ਖੜੇ ਆਮ ਆਦਮੀ ਪਾਰਟੀ ਦੇ ਇੱਕ ਉਮੀਦਵਾਰ ਨੂੰ ਸਿਰਫ ਇੱਕੋ ਵੋਟ ਮਿਲਣ ਦੇ ਤੇ ਪਾਰਟੀ ਦੀ ਸਥਿਤੀ ਜਿਹੜੀ ਹੈ ਜੀ ਉਹ ਹਾਸੋਹੀਣੀ ਬਣ ਗਈ ਆ। ਪਾਰਟੀ ਦੇ ਜਿਹੜੇ ਸੂਬੇ ਦੇ ਸਹਿ ਪ੍ਰਧਾਨ ਹੈ ਉਹਨੇ ਇਹ ਕਿਹਾ ਜੀ ਕਿ ਕਾਂਗਰਸੀ ਆਗੂਆਂ ਨੇ ਚੋਣਾਂ ਦੇ ਦੌਰਾਨ ਸਰਕਾਰੀ ਅਧਿਕਾਰੀਆਂ ਦੇ ਨਾਲ ਮਿਲ ਕੇ ਧਾਂਦਲੀਆਂ ਕੀਤੀਆਂ ਤੇ ਪਾਰਟੀ ਦੇ ਕਈ ਉਮੀਦਵਾਰਾਂ ਦੇ ਕਾਗਜ਼ ਧੱਕੇ ਦੇ ਨਾਲ ਰੱਦ ਜਿਹੜੇ ਜੀ ਉਹ ਕਰਵਾ ਦਿੱਤੇ। ਹੁਣ 5 ਮੈਂਬਰੀ ਕਮੇਟੀ ਜਿਹੜੀ ਬਣਾਈ ਆ ਜਿਹਦੇ ਵਿੱਚ ਹਲਕਾ ਜੜਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ, ਪਾਰਟੀ ਦੇ ਬੁਲਾਰੇ ਜਸਤੇਜ ਸਿੰਘ, ਜਲੰਧਰ ਤੋਂ ਕਸ਼ਮੀਰ ਸਿੰਘ ਮੱਲੀ ਤੇ ਅੰਮ੍ਰਿਤਸਰ ਦੇ ਪਰਮਿੰਦਰ ਸਿੰਘ ਸੇਠੀ ਤੇ ਪਟਿਆਲੇ ਤੋਂ ਵਰਿੰਦਰ ਕੌਸ਼ਲ ਹੈ, ਇਹਨੂੰ ਲਾਇਆ ਗਿਆ ਜੀ। ਇਹ ਸਾਰੇ ਦੇ ਸਾਰੇ ਪੇਸ਼ੇ ਵਜੋਂ ਵਕੀਲ ਨੇ ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਹਾਈ ਕਮਾਂਡ ਹੈ ਉਹਨੇ ਜਿਹੜਾ ਜੀ ਇਹਦਾ ਸਖਤ ਨੋਟਿਸ ਲਿਆ ਔਰ ਉਪ ਮੁੱਖ ਮੰਤਰੀ ਜਿਹੜੇ ਦਿੱਲੀ ਦੇ ਨੇ ਮਨੀਸ਼ ਸਿਸੋਦੀਆ ਉਹ ਪੰਜਾਬ ਦੀ ਇਕਾਈ ਦੀ ਕਾਰਗੁਜ਼ਾਰੀ ਦੀ ਨਜ਼ਰਸਾਨੀ ਜਿਹੜੀ ਹੈ ਜੀ ਉਹ ਕਰਨ ਵਾਲੇ ਆ, ਜਿਹਦੇ ਵਿੱਚ ਮੁੱਖ ਮੁੱਦਾ ਨਗਰ ਨਿਗਮ ਚੋਣਾਂ ਦੇ ਵਿੱਚ ਪਾਰਟੀ ਦੀ ਹੋਈ ਮਾੜੀ ਹਾਰ ਹੋਊਗੀ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹਦੀ ਸਮੀਖਿਆ ਕਰਨ ਤੋਂ ਪਹਿਲਾਂ ਜਿਹੜਾ ਜੀ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਕਿ ਟਿਕਟਾਂ ਕਿਵੇਂ ਵੰਡੀਆਂ ਗਈਆਂ ਔਰ ਇਹਦੇ ਵਾਸਤੇ ਕਮੇਟੀ ਜਿਹੜੀ ਸੀ ਉਹਨੇ ਟਿਕਟਾਂ ਦੇ ਵਾਸਤੇ ਇਹਨਾਂ ਉਮੀਦਵਾਰਾਂ ਦੀ ਛਾਣਬੀਣ ਜਿਹੜੀ ਸੀ ਉਹ ਕਿਵੇਂ ਕੀਤੀ। ਇਹਦਾ ਮਤਲਬ ਇਹ ਹੈ ਜੀ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਆਮ ਆਦਮੀ ਪਾਰਟੀ ਦੀ ਉਹਦੇ ਉੱਤੇ ਕੁਝ ਕਿੰਤੂ ਪਰੰਤੂ ਜਿਹੜੇ ਆ ਜੀ ਉਹ ਖੜੇ ਹੋ ਸਕਦੇ ਆ
ਜਦੋਂ ਮਨੀਸ਼ ਸਿਸੋਦੀਆ ਹਰੀ ਇੱਥੇ ਪੰਜਾਬ ਦੇ ਵਿੱਚ ਆ ਕੇ ਇਹ ਵਾਗਡੋਰ ਜਿਹੜੀ ਹੈ ਜੀ ਪਾਰਟੀ ਦੀ, ਜਿਨ੍ਹਾਂ ਨੂੰ ਕਿ ਪਿਛਲੇ ਦਿਨੀ ਨਿਗਰਾਨ ਨਿਯੁਕਤ ਜਿਹੜਾ ਜੀ ਉਹ ਕੀਤਾ ਗਿਆ, ਇਹਨਾਂ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਪੰਜਾਬ ਦੀ ਲੀਡਰਸ਼ਿਪ ਦੇ ਉੱਤੇ ਖੜਾ ਹੋ ਸਕਦਾ ਹੈ ਕਿ ਉਹਨੇ ਨਿਗਮ ਦੀਆਂ ਚੋਣਾਂ ਦੇ ਵਿੱਚ ਬਣਦਾ ਰੋਲ ਕਿਉਂ ਨਹੀਂ ਨਿਭਾਇਆ ਔਰ ਕੀ ਕਾਰਨ ਰਿਹਾ ਕਿ ਇੰਨੀ ਮਾੜੀ ਹਾਰ ਜਿਹੜੀ ਸੀ ਉਹ ਪਾਰਟੀ ਦੀ। ਬਿਲਕੁਲ ਜੀ, ਅਸੀਂ ਪੰਜਾਬੀ ਲੀਡਰਸ਼ਿਪ ਦੇ ਜ਼ਿਆਦਾ ਭੁੱਖੇ ਹਾਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਤੇ ਇੱਕ ਕੈਨੇਡਾ ਰਹਿੰਦੇ ਪਰਿਵਾਰ ਤੇ ਮਾਮਲਾ ਦਰਜ। ਇਹ ਮਾਮਲਾ ਜਿਹੜਾ ਜੀ ਮੋਗੇ ਦੇ ਨੇੜੇ ਵਾਪਰਿਆ, ਪਿੰਡ ਕਪੂਰੇ ਦੇ ਵਿੱਚ ਕੈਨੇਡਾ ਦੇ ਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਿ ਕੈਨੇਡਾ ਭੇਜਣ ਦੇ ਨਾਂ ਦੇ ਉੱਤੇ ਠੱਗੀ ਜਿਹੜੀ ਹੈ ਜੀ ਉਹ ਮਾਰੀ ਗਈ ਹੈ। ਕਿੰਨੀ ਸੱਚਾਈ ਹੈ ਕੇਸ ਦੇ ਵਿੱਚ ਇਹਦਾ ਬਾਅਦ ਦੇ ਵਿੱਚ ਜਿਹੜੀ ਜੀ ਉਹ ਸਾਹਮਣੇ ਆਊਗਾ। ਪਰ ਥਾਣਾ ਮਹਿਣਾ ਦੀ ਪੁਲਿਸ ਨੇ ਜਿਹੜਾ ਜੀ ਇੱਕ ਪ੍ਰਵਾਸੀ ਜੋੜੇ ਸਣੇ 5 ਦੇ ਖਿਲਾਫ ਧੋਖਾਦੇਹੀ ਦੇ ਦੋਸ਼ ਦੇ ਤਹਿਤ ਮਾਮਲਾ ਦਰਜ ਕੀਤਾ ਜੀ। ਕੁਲਵਿੰਦਰ ਕੌਰ ਨੇ ਇਹ ਮਾਮਲਾ ਦਰਜ ਜਿਹੜਾ ਜੀ ਉਹ ਕਰਵਾਇਆ ਔਰ ਉਹ ਕਹਿੰਦੀ ਆ ਕਿ ਕੈਨੇਡਾ ਦੇ ਵਿੱਚ ਰਹਿਣ ਵਾਲੇ ਇੰਦਰਜੀਤ ਸਿੰਘ ਤੇ ਉਹਦੀ ਘਰਵਾਲੀ ਚਰਨਜੀਤ ਕੌਰ ਜਿਹੜੀ ਹੈ ਜੀ, ਉਹਨਾਂ ਤੋਂ ਇਲਾਵਾ ਹਰਜਿੰਦਰ ਸਿੰਘ, ਪਰਮਜੀਤ ਕੌਰ ਤੇ ਬਚਨ ਸਿੰਘ ਜਿਹੜਾ ਦਦਾਰੇ ਵਾਲੇ ਦਾ ਰਹਿਣ ਵਾਲਾ, ਇਹਨਾਂ ਦੇ ਖਿਲਾਫ ਜਿਹੜਾ ਜੀ ਇਹ ਕੇਸ ਦਰਜ ਕੀਤਾ ਗਿਆ। ਇਹ ਔਰਤ ਜਿਹੜੀ ਹੈ ਜੀ ਉਹਨੇ ਦੋਸ਼ ਇਹ ਲਾਇਆ ਕਿ 4 ਸਾਲ ਪਹਿਲਾਂ 13 ਦੇ ਵਿੱਚ ਉਹਦਾ ਪਤੀ ਰਣਜੀਤ ਸਿੰਘ ਜਿਹੜਾ ਕਿ ਇਸ ਕਰਕੇ ਖੁਦਕੁਸ਼ੀ ਕਰ ਗਿਆ ਕਿ ਉਹਦੇ ਸਿਰ ਕਰਜ਼ਾ ਸੀ ਔਰ ਉਹ ਲਿਖ ਕੇ ਧਰ ਗਿਆ ਕਿ ਇਹ ਜਿਹੜਾ ਜੀ ਕਰਜ਼ਾ ਉਹਦੇ ਸਿਰ ਤਾਂ ਚੜਿਆ ਕਿ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਉਹਦੇ ਰਿਸ਼ਤੇਦਾਰ ਸੀਗੇ ਜੀ, ਉਹਨਾਂ ਨੇ ਇਹ ਕਿਹਾ ਕਿ 30 ਲੱਖ ਰੁਪਈਆ ਲੱਗੂਗਾ ਤੇ ਤੈਨੂੰ ਉੱਥੇ ਕੈਨੇਡਾ ਦੇ ਵਿੱਚ ਅਸੀਂ ਜਿਹੜਾ ਜੀ ਸਣੇ ਪਰਿਵਾਰ ਲੈ ਜਾਵਾਂਗੇ। ਉਹ ਕਹਿੰਦਾ ਜੀ ਕਿ 30 ਲੱਖ ਰੁਪਈਆ ਉਹਦੀ ਪਤਨੀ ਕਹਿੰਦੀ ਕਿ ਉਹਨੇ ਕਰਜ਼ਾ ਚੁੱਕ ਕੇ ਦਿੱਤਾ ਔਰ ਉਹ ਵਿਆਜ ਜਿਹੜਾ ਸੀ ਉਹ ਪੈਣਾ ਸ਼ੁਰੂ ਹੋ ਗਿਆ। 18 ਲੱਖ ਰੁਪਈਆ ਕਹਿੰਦੇ ਵਿਆਜ ਉਹਦਾ ਪੈ ਗਿਆ। ਤੇ ਪਿਛਲੇ ਦਿਨੀ ਇਹ ਜਿਹੜਾ ਜੋੜਾ ਸੀਗਾ ਜਿਹੜਾ ਕੈਨੇਡਾ ਰਹਿੰਦੇ ਆ, ਉਹ ਇੱਥੇ ਆਏ ਇੰਦਰਜੀਤ ਸਿੰਘ ਤੇ ਉਹਦੀ ਪਤਨੀ, ਤੇ ਉਦੋਂ ਉਹਨੇ ਮਾਮਲਾ ਪੁਲਿਸ ਕੋਲੇ ਦਰਜ ਕਰਵਾਇਆ ਤੇ ਕੁਝ ਲੋਕ ਵਿੱਚ ਪੈ ਗਏ। ਉਹਨਾਂ ਨੇ ਕਿਹਾ ਕਿ ਪੈਸੇ ਅਸੀਂ ਦੇ ਦਾਂਗੇ, ਇਹਨਾਂ ਨੂੰ ਜਾਣ ਦਿਓ। ਉਹ ਕਹਿੰਦੇ ਇਹ ਚਲੇ ਗਏ ਤੇ ਉਸ ਤੋਂ ਬਾਅਦ ਪੈਸੇ ਜਿਹੜੇ ਸੀਗੇ ਜੀ ਉਹ ਦੇਣ ਵਾਲੇ ਕਹਿੰਦੇ ਅਸੀਂ ਤਾਂ 2-3 ਲੱਖ ਰੁਪਈਆ ਹੀ ਦੇ ਸਕਦੇ ਹਾਂ, ਜਿਹਦੇ ਕਰਕੇ ਜਿਹੜਾ ਸੀਗਾ ਜੀ ਇਹ ਵਿਅਕਤੀ ਖੁਦਕੁਸ਼ੀ ਕਰ ਗਿਆ ਕਿ ਉਹਦਾ ਹੁਣ ਕਰਜ਼ਾ ਜਿਹੜਾ ਉਹ ਲੈਣਾ ਨੀਗਾ। ਪੁਲਿਸ ਨੇ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ। ਇਹਦੇ ਵਿੱਚ ਅਜੇ ਜਿਹੜੇ ਕੈਨੇਡਾ ਰਹਿਣ ਵਾਲੇ ਆ ਜੀ ਉਹਨਾਂ ਦਾ ਪ੍ਰਤੀਕਰਮ ਨਹੀਂ ਆਇਆ ਕਿ ਉਹਦੇ ਬਾਰੇ ਕੀ ਕਹਿੰਦੇ ਨੇ, ਕਿਉਂਕਿ NRI ਤੇ ਜਦੋਂ ਮਾਮਲੇ ਦਰਜ ਹੁੰਦੇ ਆ ਇਹ ਸ਼ੱਕੀ ਜਿਹੜੇ ਆ ਜੀ ਉਹ ਕਈ ਵਾਰੀ ਹੋ ਜਾਂਦੇ ਆ। ਜਾਇਦਾਦਾਂ ਦੇ ਝਗੜੇ, ਰਿਸ਼ਤੇ ਜਿਹੜੇ ਕਰਨੇ ਕਰਾਉਣੇ, ਬੜੇ ਸੌਦੇਬਾਜ਼ੀਆਂ ਜਿਹੜੀਆਂ ਜੀ ਚੱਲਦੀਆਂ, ਕਿਤੇ ਨਾ ਕਿਤੇ ਕਹਾਣੀ ਜਿਹੜੀ ਆ ਜੀ ਉਹ ਹੋਰ ਨਿਕਲਦੀ ਆ। ਮਾਮਲਾ ਦਰਜ ਹੋ ਗਿਆ। ਵੇਖਣਾ ਜਿਹੜਾ ਜੀ ਇਹ ਹੋਊਗਾ ਕਿ ਸਲਫਾਸ ਖਾ ਕੇ ਜਿਹੜਾ ਜੀ ਖੁਦਕੁਸ਼ੀ ਕਰ ਗਏ ਰਣਜੀਤ ਸਿੰਘ ਦੇ ਪਰਿਵਾਰ ਨੇ ਜਿਹੜਾ ਮਾਮਲਾ ਦਰਜ ਕਰਵਾਇਆ, ਇਹਦੇ ਵਿੱਚ ਕਿੰਨੀ ਜਿਹੜੀ ਹੈ ਜੀ ਉਹ ਸੱਚਾਈ ਆ ਔਰ ਕੈਨੇਡਾ ਰਹਿੰਦਾ ਜਿਹੜਾ ਜੋੜਾ ਜਿਹਦੇ ਤੇ ਮਾਮਲਾ ਦਰਜ ਹੋਇਆ ਉਹ ਇਸ ਮਾਮਲੇ 'ਚ ਕੀ ਕਹਿੰਦੇ ਆ। ਜੀ ਕਹਾਣੀ ਵਾਕਿਆ ਹੀ ਬੜੀ ਗੁੰਝਲਦਾਰ ਆ। ਤੇ ਅੱਗੇ ਆਪਾਂ ਜੇਲ੍ਹਾਂ ਦੇ ਵਿੱਚ ਤਸਕਰੀ ਦੀ ਵੀ ਗੱਲ ਕੀਤੀ ਸੀਗੀ ਕਿ ਨਸ਼ਿਆਂ ਦੀ ਤਸਕਰੀ ਹੁੰਦੀ ਆ ਤੇ ਉਹ ਕੇਸ ਚੱਲਦਾ ਆ। ਉਸ ਮਾਮਲੇ ਦੇ ਵਿੱਚ ਕੇਸ ਨੂੰ ਰੱਦ ਕਰਨ ਦੀ ਸਿਫਾਰਿਸ਼। ਇੱਕ ਚਰਚਾ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀਗਾ ਜੀ, ਜਿਹੜੀ ਸ਼ਰਾਬ ਫੜੀ ਗਈ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਡਿਊਰਿੰਗ ਵਿਧਾਨ ਸਭਾ ਇਲੈਕਸ਼ਨਾਂ ਦੇ, ਕਿ ਪੁਲਿਸ ਨੇ ਮਾਮਲਾ ਦਰਜ ਕੀਤਾ। ਮੁੜ ਕੇ ਉਹਨੇ ਅਦਾਲਤ ਦੇ ਵਿੱਚ ਜਿਹੜਾ ਜੀ ਲਾਤਾ ਕਿ ਇਹ ਮਾਮਲਾ ਉਹ ਵਾਪਸ ਜਿਹੜਾ ਜੀ ਉਹ ਲੈਣਾ ਚਾਹੁੰਦੇ ਆ। ਉਹਦਾ ਜੁਰਮਾਨਾ ਜਿਹੜਾ ਜੀ ਅਦਾ ਕਰ ਦਿੱਤਾ ਗਿਆ, ਜਦੋਂ ਕਿ ਬਾਅਦ 'ਚ ਪਤਾ ਹੀ ਲੱਗਿਆ ਕੋਈ ਜੁਰਮਾਨਾ ਜਿਹੜਾ ਉਹ ਅਦਾ ਹੋਇਆ ਹੀ ਨਹੀਂ, ਕੁਛ ਵੀ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ। ਤੋ ਹੁਣ ਜਿਹੜਾ ਜੀ ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਤੇ ਕੈਦੀ ਜਿਨ੍ਹਾਂ ਨੂੰ ਨਸ਼ਾ ਆਨਲਾਈਨ ਸਪਲਾਈ ਹੋਣ ਦਾ ਪਰਦਾਫਾਸ਼ ਹੋਇਆ ਸੀਗਾ ਔਰ 1 ਦਰਜਨ ਵਿਅਕਤੀਆਂ ਦੇ ਖਿਲਾਫ ਨਸ਼ਾ ਤਸਕਰੀ ਦੇ ਦੋਸ਼ ਦੇ ਹੇਠ ਕੇਸ ਜਿਹੜਾ ਜੀ ਉਹ ਦਰਜ ਹੋਇਆ ਸੀਗਾ। ਹੁਣ ਪੁਲਿਸ ਇਸ ਕੇਸ ਨੂੰ ਬੰਦ ਕਰਨ ਦੀ ਸਿਫਾਰਿਸ਼ ਜਿਹੜੀ ਹੈ ਜੀ ਉਹਨੇ ਅਦਾਲਤ 'ਚ ਲਾਤੀ ਹੈ। ਤਾਂ ਵਿਸ਼ੇਸ਼ ਅਦਾਲਤ ਦੇ ਵਿੱਚ ਅਰਜ਼ੀ ਜਿਹੜੀ ਦਾਖਲ ਕੀਤੀ ਗਈ ਹੈ। ਅਦਾਲਤ ਨੇ ਹਾਲ ਦੀ ਘੜੀ ਕੋਈ ਰਾਹਤ ਨਹੀਂ ਦਿੱਤੀ। ਅਦਾਲਤ ਨੇ ਕੇਸ ਦਰਜ ਕਰਾਉਣ ਵਾਲੇ ਪੁਲਿਸ ਅਧਿਕਾਰੀ ਨੂੰ ਪੇਸ਼ ਹੋਣ ਦੇ ਹੁਕਮ ਜਿਹੜੇ ਆ ਉਹ ਦਿੱਤੇ ਆ। ਪੁਲਿਸ ਮੁਖੀ ਦੇ ਹੁਕਮਾਂ ਦੇ ਉੱਤੇ ਜੁਲਾਈ 14 ਦੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਜਿਹੜੀ ਬਣਾਈ ਗਈ ਸੀ SIT, ਇਹਦੇ ਵਿੱਚ ਖੁਲਾਸਾ ਇਹ ਕੀਤਾ ਗਿਆ ਸੀਗਾ ਕਿ ਕੈਦੀ ਜਿਹੜੇ ਨੇ ਬਿਕਰਮਜੀਤ ਸਿੰਘ, ਹਰਗੋਬਿੰਦ ਸਿੰਘ ਤੇ ਹਰਜਿੰਦਰ ਸਿੰਘ, ਬਿੰਦਰ ਸਿੰਘ, ਇਹਦੇ ਖਾਤਿਆਂ ਦੇ ਵਿੱਚ 8 ਮਹੀਨਿਆਂ 'ਚ ਲੱਖਾਂ ਰੁਪਏ ਬੇਨਾਮੀ ਜਮ੍ਹਾਂ ਹੋਏ ਔਰ ਇਹਨਾਂ ਬੇਨਾਮੀ ਪੈਸਿਆਂ ਦੇ ਰਾਹੀਂ ਜੇਲ੍ਹ ਦੇ ਵਿੱਚ ਬੰਦ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਨਸ਼ਾ ਸਪਲਾਈ ਕੀਤਾ ਜਾਂਦਾ ਸੀਗਾ ਤੇ ਪੈਸੇ ਦੀ ਅਦਾਇਗੀ ਜਿਹੜੀ ਆ ਉਹ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹ ਬੈਂਕਾਂ ਦੇ ਖਾਤਿਆਂ ਦੇ ਵਿੱਚ ਕਰਦੇ ਸੀਗੇ। ਪੁਲਿਸ ਨੇ 9 ਜਣਿਆਂ ਨੂੰ ਨਾਮਜ਼ਦ ਜਿਹੜਾ ਜੀ ਉਹ ਕੀਤਾ ਸੀਗਾ। ਪੁਲਿਸ ਨੇ ਪੁਸ਼ਟੀ ਕਿ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਨੂੰ ਆਨਲਾਈਨ ਅਦਾਇਗੀ ਹੋਣ ਤੋਂ ਬਾਅਦ ਨਸ਼ੇ ਦੀ ਸਪਲਾਈ ਜਿਹੜੀ ਆ ਜੀ ਉਹ ਕੀਤੀ ਜਾਂਦੀ ਸੀਗੀ। ਹੁਣ ਪੁਲਿਸ ਆਪਣੇ ਲਿਖੇ ਹੋਏ ਦਾਅਵਿਆਂ ਤੋਂ ਮੁੱਕਰ ਰਹੀ ਹੈ ਜੀ।
ਔਰ ਇਹ ਜਿਹੜਾ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਆਨਲਾਈਨ ਤਸਕਰੀ ਸੰਬੰਧੀ ਦਰਜ ਕੇਸ ਦੀ ਪੜਤਾਲ ਜਿਹੜੀ ਹੈ ਜੀ ਉਹ ਜਾਰੀ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਕੇਸ ਰੱਦ ਕਰਾਉਣ ਲਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਕਿ ਅਦਾਲਤ ਦੇ ਵਿੱਚ ਪੁਲਿਸ ਨੇ ਐਪਲੀਕੇਸ਼ਨ ਜਿਹੜੀ ਆ ਜੀ ਉਹ ਲਾਈ ਹੋਈ ਆ ਕਿ ਇਸ ਮਾਮਲੇ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਿਆ, ਇਸ ਕਰਕੇ ਇਹ ਮਾਮਲਾ ਰੱਦ ਹੋਣਾ ਚਾਹੀਦਾ। ਬਿਲਕੁਲ ਜੀ, ਜਿਹੜਾ ਉਹਨਾਂ ਦੇ ਅਗੇਂਸਟ ਜਾਂਦਾ। ਤੇ ਅੱਗੇ ਆਪਾਂ ਸ਼ਹੀਦੀ ਜੋੜ ਮੇਲ ਦੀ ਗੱਲ ਕਰੀਏ, ਸਮਾਪਤ। ਬਿਲਕੁਲ ਜੀ, 3 ਦਿਨ ਦਾ ਜੋੜ ਮੇਲ ਜਿਹੜਾ ਸੀਗਾ ਜੀ, ਇਹ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਜਿਹੜੀ ਸੀਗੀ ਉਹਨੂੰ ਸਮਰਪਿਤ 3 ਦਿਨਾਂ ਇਹ ਜਿਹੜਾ ਸ਼ਹੀਦੀ ਜੋੜ ਮੇਲ ਸੀਗਾ ਜੀ, ਇੱਕ ਬਹੁਤ ਵੱਡੇ ਨਗਰ ਕੀਰਤਨ ਤੋਂ ਬਾਅਦ ਸਮਾਪਤ ਹੋ ਗਿਆ ਜੀ। ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਤੋਂ ਜਿਹੜਾ ਜੀ ਇਹ ਸਟਾਰਟ ਹੋਇਆ ਔਰ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਜਿਹੜੀ ਸੀ ਉਹ ਸ਼ਮੂਲੀਅਤ ਕੀਤੀ। 3 ਦਿਨ ਦਾ ਇਹ ਜੋੜ ਮੇਲ ਜਿਹੜੇ ਪੰਜਾਬ ਦੇ ਵਿੱਚ ਬਹੁਤ ਵੱਡੇ ਸਮਾਗਮ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਜੀ ਨਾ ਸਿਰਫ ਕੁਝ ਜ਼ਿਲ੍ਹਿਆਂ ਤੋਂ, ਨਾ ਸਿਰਫ ਪੰਜਾਬ ਤੋਂ, ਬਲਕਿ ਨਾਲ ਲੱਗਵੇਂ ਸੂਬਿਆਂ ਤੋਂ ਵੀ 3 ਦਿਨ ਦੇ ਵਾਸਤੇ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਦੇ ਵਿੱਚ ਆਉਂਦੇ ਨੇ ਤੇ ਇੱਥੇ ਸ਼ਹੀਦਾਂ ਨੂੰ ਨਤਮਸਤਕ ਜਿਹੜਾ ਉਹ ਹੁੰਦੇ ਨੇ। ਇਸ ਵਾਰੀ ਥੋੜਾ ਇਹ ਵੱਖਰਾ ਰਿਹਾ ਜੀ ਕਿ ਇੱਥੇ ਕੋਈ ਵੀ ਜਿਹੜੀ ਕਾਨਫਰੰਸ ਨਹੀਂ ਹੋਈ ਸਿਆਸੀ, ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਦਲ ਨੂੰ ਜਿਹੜਾ ਉਹ ਛੱਡ ਕੇ। ਬਾਕੀ ਪਾਰਟੀਆਂ ਨੇ ਜਿਹੜੀਆਂ ਸੀਗੀਆਂ ਜੀ ਇਹ ਰੱਦ ਕਰਤੀਆਂ, ਜਿਹੜੀਆਂ ਸਿਆਸੀ ਕਾਨਫਰੰਸਾਂ ਸੀਗੀਆਂ। ਲੋਕਾਂ ਨੇ ਥੋੜਾ ਸਕੂਨ ਜਿਹੜਾ ਜੀ ਇਹ ਤੋਂ ਤੇ ਮਹਿਸੂਸ ਕੀਤਾ, ਨਹੀਂ ਤਾਂ ਅਦਰਵਾਈਜ਼ ਚਿੱਕੜ ਜਿਹੜਾ ਸੀ ਉਹ ਸੁੱਟਿਆ ਜਾਂਦਾ ਸੀਗਾ। ਜੋ ਕੁਛ ਜਿਹੜਾ ਜੀ ਅਕਾਲੀਆਂ ਦੇ ਖਿਲਾਫ ਖਾਸ ਤੌਰ ਦੇ ਉੱਤੇ ਚੱਲ ਰਿਹਾ ਜੀ, ਉਹਦੀ ਝਲਕ ਜਿਹੜੀ ਸੀ ਉਹ ਫੇਰ ਵੇਖਣ ਨੂੰ ਮਿਲੀ, ਕਿਉਂਕਿ ਜਿਹੜਾ ਇੱਥੇ ਪਹੁੰਚੇ ਸੁਖਬੀਰ ਸਿੰਘ ਬਾਦਲ ਜਿਹੜੇ ਸੀਗੇ ਜੀ, ਉਹਨਾਂ ਦੇ ਸਾਹਮਣੇ ਕੁਛ ਲੋਕ ਖੜੇ ਹੋ ਗਏ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਜਿਹੜੇ ਸੀਗੇ ਉਹ ਆਉਂਦੇ ਰਹੇ। ਸੁਖਬੀਰ ਸਿੰਘ ਬਾਦਲ ਨੇ ਇਹਦੇ ਉੱਤੇ ਕੋਈ ਪ੍ਰਤੀਕਰਮ ਤਾਂ ਜਿਹੜਾ ਜੀ ਉਹ ਨਹੀਂ ਦਿੱਤਾ, ਉਹ ਗਾਂਹ ਜਿਹੜਾ ਸੀਗਾ ਉਹ ਲੰਘ ਗਏ। ਪਰ ਕਿਤੇ ਨਾ ਕਿਤੇ ਜਿਹੜਾ ਤੁਸੀਂ ਕਹਿ ਲਓ ਕਿ ਗੁੱਸਾ ਜਾਂ ਰੋਸ ਜਿਹੜਾ ਸੀਗਾ ਜੀ ਉਹ ਲੀਡਰਾਂ ਦੇ ਪ੍ਰਤੀ, ਖਾਸ ਤੌਰ ਦੇ ਉੱਤੇ ਅਕਾਲੀ ਦਲ ਦੇ ਲੀਡਰਾਂ ਦੇ ਪ੍ਰਤੀ, ਉਹ ਕੰਟੀਨਿਊਸ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੀ ਰਹਿੰਦਾ ਜੀ। ਬਿਲਕੁਲ ਜੀ, ਕਈ ਵਾਰੀ ਹੁੰਦਾ ਵੀ ਚਾਹੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।